ਦੀ ਅਗਲੀ ਕਿਸ਼ਤ ਤੁਹਾਨੂੰ ਵਿਖਾਉਂਦੇ ਹਾਂ ਜੀ ਅਤੇ ਤੁਹਾਨੂੰ ਸੁਣਾਉਂਦੇ ਹਾਂ। ਆਓ ਵੇਖੋ ਜੀ। ਇਹ ਜੀ ਅਖਾਣ ਕੀ ਆਸ ਪਰਾਈ ਲੱਸੀ ਦੀ ਜੋ ਘਰ ਬੇਗਾਨੇ ਦੱਸੀ ਦੀ। ਇਹ ਅਖਾਣ ਇੰਝ ਵੀ ਕਿਤੇ ਬੋਲਿਆ ਜਾਂਦਾ ਹੈ ਕਿ ਕੀ ਆਸ ਪਰਾਈ ਲੱਸੀ ਦੀ ਜੋ ਅਗਲੇ ਵੇੜੇ ਦੱਸੀ ਦੀ। ਤੋ ਗੱਲ ਇਹ ਹੈ ਕਿ ਇਹਦੇ 'ਚ ਦੱਸਿਆ ਗਿਆ ਕਿ ਬਗਾਨੀ ਜਿਹੜੀ ਸ਼ਾਇਦ ਬੰਦੇ ਦੇ ਕੋਲ ਨਹੀਂ ਨਾ ਹੁੰਦੀ, ਉਹਦੇ ਬਾਰੇ 'ਚ ਜਿਹੜਾ ਆਸ ਲਾ ਲੈਣੀ ਇਹਨਾਂ ਦੀ ਕਿ ਉਹ ਮੈਨੂੰ ਜ਼ਰੂਰ ਹੀ ਮਿਲ ਜਾਏਗੀ, ਉਹ ਕਈ ਵਾਰੀ ਆਸ ਪੂਰੀ ਨਹੀਂ ਵੀ ਹੁੰਦੀ। ਔਰ ਫਿਰ ਬੰਦੇ ਨੂੰ ਉਹ ਜਿਹੜਾ ਨਾ ਮਤਲਬ ਇਹ ਹੈ ਕਿ ਨਮੋਸ਼ੀ ਵੀ ਹੁੰਦੀ ਹੈ, ਔਰ ਉਹ ਦੂਜਾ ਹੈ ਕਿ ਉਹਨੂੰ ਪਰੇਸ਼ਾਨੀ ਵੀ ਹੁੰਦੀ ਹੈ। ਇਸ ਵਾਸਤੇ ਜਦੋਂ ਵੀ ਕੋਈ ਆਸ ਜਿਹੜੀ ਇਹ ਲਾਈਏ, ਉਸ ਵੇਲੇ ਨਾਲ ਇਹ ਵੀ ਆਸ ਲਾ ਲੈਣੀ ਚਾਹੀਦੀ ਹੈ ਵੀ ਅਗਰ ਪੂਰੀ ਨਾ ਹੋਈ ਤਾਂ ਖੈਰ ਚੱਲੇ। ਤੋ ਇਹ ਲੱਸੀ ਦੇ ਬਾਰੇ 'ਚ ਇੱਕ ਦੱਸਿਆ ਜਾਂਦਾ ਵੀ ਕਿਸੇ ਬੰਦੇ ਨੇ ਕਿਸੇ ਨੂੰ ਆਖਿਆ ਕਿ ਮੈਂ ਤੈਨੂੰ ਲੱਸੀ ਦਿਆਂਗਾ, ਮੈਂ ਮੱਝ ਲਿਆਂਦੀ ਹੈ ਨਵੀਂ। ਅਤੇ ਉਹਨੇ ਆਖਿਆ ਵੀ ਅੱਛਾ। ਉਹਨੇ ਆਪਣੀਆਂ ਮੁੱਛਾਂ ਜਿਹੜੀਆਂ ਸਨ ਨਾ ਉਹਨਾਂ ਨੂੰ ਮਨਾ ਲਿਆ, ਥੋੜ੍ਹਾ ਨੀਵਾਂ ਕਰ ਲਿਆ ਭਈ ਕਿਤੇ ਲੱਸੀ ਜਿਹੜੀ ਹੈ ਮੁੱਛਾਂ 'ਚ ਨਾ ਅੜ ਜਾਏ। ਅਤੇ ਹੋਇਆ ਇਹ ਕਿ ਜਦੋਂ ਮੁੱਛਾਂ ਮਨਾ ਕੇ ਅਗਲੇ ਦਿਨ ਉਹ ਸਵੇਰੇ ਭਾਂਡਾ ਲੈ ਕੇ ਗਿਆ ਅਤੇ ਉਹਨੇ ਆਖਿਆ ਯਾਰ ਉਹ ਮੱਝ ਨਵੀਂ ਆਂਦੀ ਅੜਕ ਜਾਈ, ਉਹ ਮਿਲੀ ਨਹੀਂ। ਉਹ ਬੰਦਾ ਨਾ ਹੁਣ ਪਰੇਸ਼ਾਨ ਹੋ ਕੇ ਘਰ ਨੂੰ ਆ ਗਿਆ। ਅਤੇ ਉੱਥੇ ਇਹ ਅਖਾਣ ਬਣਿਆ ਸੀ ਕਿ ਕੀ ਆਸ ਪਰਾਈ ਲੱਸੀ ਦੀ ਜੋ ਘਰ ਬੇਗਾਨੇ ਦੱਸੀ ਦੀ। ਜਿਹੜੀ ਸ਼ੈ ਆਪਣੇ ਜੇਬ 'ਚ ਹੁੰਦੀ ਹੈ ਉਹਦਾ ਹੀ ਮਾਣ ਅਤੇ ਹਮਾ ਹੁੰਦਾ ਹੈ। ਅੱਗੇ ਅਖਾਣ ਹੈ ਜੀ। ਕਈ ਕੁਹਾੜੀ ਤਰੰਗਲੀ ਸੰਭਲ ਆਟਾ ਗੁੰਨ, ਪਹਿਲੇ ਭਾਂਡੇ ਪਾ ਕੇ ਪਿੱਛੋਂ ਥਣ ਨੂੰ ਚੁੰਗ। ਕਈ ਆਂਦੇ ਨੇ ਜਿਹੜੀ ਆਮ ਜ਼ਿਮੀਂਦਾਰ ਵਰਤਦੇ ਨੇ ਵਾਏ ਮਿੱਟੀ ਸ਼ਿੱਟੀ ਗਾਂਹ ਪਿਛਾਂ ਕਰਨ ਵਾਸਤੇ। ਤਰੰਗਲੀ ਜਿਹੜੀ ਹੈ ਉਹ ਗਾਹ ਫੋਲਣ ਵਾਸਤੇ ਹੁੰਦੀ ਹੈ, ਅਤੇ ਕੁਹਾੜੀ ਜਿਹੜੀ ਹੈ ਉਹ ਆਮ ਕੋਈ ਲੱਕੜ ਛੋਟੀ ਮੋਟੀ ਕੋਈ ਵੱਢਣ ਟੁੱਕਣ ਵਾਸਤੇ ਹੁੰਦੀ ਹੈ। ਅਤੇ ਸੰਭਲ ਜਿਹੜੀ ਹੈ ਉਹ ਵੀ ਜਿਹੜੀ ਹੈ ਨਾ ਮਿੱਟੀ ਸ਼ਿੱਟੀ ਪੁੱਟਣ ਵਾਸਤੇ, ਅਤੇ ਆਟਾ ਗੁੰਨ। ਅਤੇ ਇਹ ਦੱਸਿਆ ਗਿਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਜੀ, ਅਤੇ ਬੰਦੇ ਨੂੰ ਇਹ ਸਾਰਾ ਕੁਝ ਆਪਣਾ ਸਮਾਨ ਕੁੰਝ ਕੇ ਰੱਖਣਾ ਚਾਹੀਦਾ, ਤਾਂ ਉਹ ਮਤਲਬ ਇਹ ਹੈ ਕਿ ਜਿਹੜਾ ਨਾ ਕਾਮਯਾਬ ਹੁੰਦਾ ਹੈ। ਕਿ ਜਿਹੜੇ ਬੰਦੇ ਦੇ ਕੋਲ ਜਿਹੜੇ ਸਾਰੇ ਸੰਦ ਨੇ ਨਾ, ਉਹਨੂੰ ਆਪਣੇ ਘਰ ਦੇ ਵਿੱਚ ਸਾਂਭ ਕੇ ਰੱਖਣੇ ਚਾਹੀਦੇ ਨੇ। ਜਦੋਂ ਕਿਤੇ ਲੋੜ ਪਏ ਅਚਨਚੇਤੀ ਤੋਂ ਉਹ ਨਾ ਹੋਏ ਲੱਭਣ ਟੁਰ ਪਏ ਅਤੇ ਆਪਣਾ ਵੇਲਾ ਖੁੰਝਾਏ। ਇਸ ਵਾਸਤੇ ਕਈ ਕੁਹਾੜੀ ਤਰੰਗਲੀ ਸੰਭਲ ਆਟਾ ਗੁੰਨ ਕੇ ਇਹ ਸਾਰਾ ਕੁਝ ਉਹਦੇ ਕੋਲ ਹੋਵੇ, ਫਿਰ ਉਹ ਆਟਾ ਗੁੰਨੇ। ਪਹਿਲੇ ਭਾਂਡੇ ਪਾ ਕੇ ਪਿੱਛੋਂ ਥਣ ਨੂੰ ਚੁੰਗ। ਔਰ ਦੁੱਧ ਜਿਹੜਾ ਨਾ ਪਹਿਲਾਂ ਭਾਂਡੇ 'ਚ ਪਾ ਲੈਣਾ ਚਾਹੀਦਾ। ਥਣ ਨੂੰ ਰਹਿੰਦਾ ਜਿਹੜਾ ਐਸਾ ਨਾ ਹੋਏ ਵੀ ਹਾਲੀ ਮੱਝ ਮਤਲਬ ਪਸਮੀ ਹੈ ਅਤੇ ਉਹਦੇ ਬੰਦਾ ਥਣ ਨੂੰ ਮੂੰਹ 'ਚ ਪਾ ਲੇ। ਪਹਿਲਾਂ ਭਾਂਡੇ 'ਚ ਪਾ ਲੈਣਾ ਚਾਹੀਦਾ ਤਾਂ ਕਿ ਦੁੱਧ ਉਹਦੇ ਕੰਮ ਆਵੇ, ਉਹਦੇ ਬੱਚਿਆਂ ਦੇ ਕੰਮ ਆਵੇ। ਇਹਦੇ ਵਿੱਚ ਇਹ ਮੱਤ ਦਿੱਤੀ ਗਈ ਹੈ। ਗਮਾਂਡੀਆਂ ਦੇ ਲਾਰੇ ਅਤੇ ਟੱਬਰ ਭੁੱਖਾ ਮਾਰੇ। ਕਿ ਕੁਝ ਇਲਾਕਿਆਂ 'ਚ ਨਾ ਗਮਾਂਡੀ ਬੋਲਿਆ ਜਾਂਦਾ ਗੁਆਂਢੀਆਂ ਨੂੰ, ਹਾਂਜੀ, ਮਸਾਇਆਂ ਨੂੰ। ਅਤੇ ਉਹਨਾਂ ਨੇ ਲਿਖਿਆ ਹੈ ਕਿ ਕਈ ਕੰਮਾਂ 'ਤੇ ਉਹ ਗੁਆਂਢੀ ਜਿਹੜੇ ਨੇ ਜਿਹਦੇ ਲਾਰੇ ਲਾ ਛੱਡਦੇ ਨੇ ਕਿ ਉਹਨਾਂ ਦੇ ਉੱਤੇ ਵੀ ਜੀ ਅਸੀਂ ਅੱਜ ਖੀਰ ਪਕਾਉਣ ਲੱਗੇ ਹਾਂ, ਅਸੀਂ ਹਲਵਾ ਪਕਾਉਣ ਲੱਗੇ ਹਾਂ, ਵੰਡਣਾ। ਹਾਂਜੀ, ਗੱਲ ਕਰ ਰਹੇ ਸਾਂ ਕਿ ਗਮਾਂਡੀਆਂ ਦੇ ਲਾਰੇ ਟੱਬਰ ਭੁੱਖਾ ਮਾਰੇ। ਕਿ ਗਮਾਂਡੀ ਕੁਝ ਇਲਾਕਿਆਂ 'ਚ ਨਾ ਗੁਆਂਢੀ ਨੂੰ ਆਉਂਦੇ ਨੇ ਜਿਹੜੇ ਹਮਸਾਏ ਨੇ, ਕਿ ਉਹ ਕਈ ਵਾਰੀ ਆਉਂਦੇ ਨੇ ਕਿ ਉਹ ਤੁਹਾਨੂੰ ਜੀ ਅੱਜ ਖੀਰ ਪਕਾਉਣੀ ਹੈ, ਤੁਹਾਨੂੰ ਦਿਆਂਗੇ, ਰੋਟੀ ਨਾ ਪਕਾਇਆ ਜੇ। ਉਹ ਫਿਰ ਇੰਝ ਹੁੰਦਾ ਵੀ ਕਈ ਵਾਰੀ ਮੱਝ ਨਹੀਂ ਮਿਲਦੀ ਅਤੇ ਉਹ ਖੀਰ ਵੀ ਨਹੀਂ ਪੱਕਦੀ, ਅਤੇ ਉਹ ਟੱਬਰ ਜਿਹੜਾ ਨਾ ਬੰਦਾ ਭੁੱਖਾ ਮਾਰ ਲੈਂਦਾ। ਇਸ ਵਾਸਤੇ ਕਦੀ ਵੀ ਕਿਸੇ ਐਸੀ ਆਸ ਨੂੰ ਪੱਲੇ ਨਹੀਂ ਬੰਨ੍ਹ ਲੈਣਾ ਚਾਹੀਦਾ ਜਿਹਦੇ ਪੂਰੀਆਂ ਹੋਣ ਦੀ ਪੂਰੀ ਆਸ ਨਾ ਹੋਏ। ਅਤੇ ਆਪਣੇ ਜਿਹੜਾ ਨਾ ਬੰਦੇ ਨੂੰ ਭਰ ਮਰਦਾਨਾ ਹੋ ਕੇ ਆਪਣੇ ਘਰੋਂ ਕੱਢ ਕੇ ਖਾਣਾ ਚਾਹੀਦਾ ਹੈ। ਔਰ ਆਪਣੇ ਕੀਤੇ ਦੀ ਆਪਣੀ ਮਿਹਨਤ ਦੀ ਜਿਹੜੀ ਹੈ ਉਹਨੂੰ ਆਸ, ਜਾਂ ਜੋ ਕੁਝ ਉਹਦੇ ਕੋਲ ਹੁੰਦਾ ਉਹਦੀ ਆਸ, ਜੋ ਕੁਝ ਉਹਦੀ ਬੋਝੀ 'ਚ ਉਹਦੀ ਆਸ ਹੀ ਰੱਖਣੀ ਚਾਹੀਦੀ ਹੈ ਜੀ। ਅਤੇ ਅਗਲਾ ਅਖਾਣ ਜੀ ਇਸ ਸਿਲਸਿਲੇ ਜਿਵੇਂ ਕਿ ਗੰਢੋਂ ਖਾਲੀ ਰੱਬ ਦੇ ਸਵਾਲੀ। ਕਿ ਜਿਨ੍ਹਾਂ ਲੋਕਾਂ ਦਾ ਗੰਢ ਆਉਂਦੇ ਨੇ ਜੇਬ ਨੂੰ, ਪਾਕਟ ਨੂੰ, ਔਰ ਜਿਹੜਾ ਬੰਦਾ ਜੇਬ ਤੋਂ ਖਾਲੀ ਹੁੰਦਾ ਨਾ ਜੀ, ਉਹ ਫਿਰ ਜ਼ਾਹਿਰ ਰੱਬ ਦਾ ਸਵਾਲੀ ਹੈ। ਜਦੋਂ ਉਹਦੇ ਕੋਲ ਪੈਸਾ ਕੋਈ ਨਹੀਂ ਕਿਤੇ ਗਾਂਹ ਪਿਛਾਂ ਜਾਣ ਵਾਸਤੇ, ਅਤੇ ਫਿਰ ਉਹਨੇ ਰੱਬ ਅੱਗੇ ਸਵਾਲ ਕਰਨਾ ਵੀ ਉਹਨੂੰ ਕੋਈ ਮਦਦ ਕਰਨ ਵਾਲਾ ਲੱਭ ਜਾਏ। ਅਤੇ ਇਸ ਵਾਸਤੇ ਜਦੋਂ ਵੀ ਤੁਸੀਂ ਮਤਲਬ ਇਹ ਹੈ ਕਿ ਉਹ ਥਾਂ 'ਤੇ ਸਵਾਲ ਮਾਰਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਜੇਬ 'ਚ ਪੈਸੇ ਪਾ ਕੇ ਟੋਰੋ ਜਿੱਥੇ ਵੀ ਜਾਓ। ਅੱਗੇ ਅਖਾਣ ਹੈ ਘੜੀ ਪਲ ਦੀ ਆਸ ਨਾ ਕਰ ਕੱਲ੍ਹ ਦੀ ਬਾਤ। ਇਹ ਜ਼ਿੰਦਗੀ ਜਿਹੜੀ ਹੈ ਨਾ, ਇਹ ਘੜੀ ਦੀ ਪਲ ਦੀ ਥੋੜ੍ਹੇ ਚਿਰ ਦੀ ਆਸ ਹੈ। ਅਤੇ ਬੰਦੇ ਨੂੰ ਨਾ ਕੋਈ ਨਵੀਆਂ ਵਿੜਾਂ ਨਹੀਂ ਬੰਨ੍ਹਣੀਆਂ ਹੁੰਦੀਆਂ ਚਾਹੀਦੀਆਂ ਕਿ ਮੈਂ ਪਰਸੋਂ ਆਹ ਕਰ ਦਿਆਂਗਾ, ਚੌਥ ਆਹ ਕਰ ਦਿਆਂਗਾ। ਬੰਦੇ ਨੂੰ ਤਾਂ ਘੜੀ ਪਲ ਦਾ ਵੀ ਪਤਾ ਨਹੀਂ ਕਿ ਮੈਂ ਕਦੋਂ ਮਰ ਜਾਣਾ ਹੈ। ਔਰ ਜ਼ਿੰਦਗੀ ਬੜੀ ਜਿਹੜੀ ਇਹ ਨਾ ਕੱਚੀ ਹੈ। ਇਸ ਵਾਸਤੇ ਉਹਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਿਹਦੇ ਉੱਤੇ ਉਹਨੂੰ ਮੁਕੰਮਲ ਦ੍ਰਿੜਤਾ ਹੋਵੇ ਔਰ ਉਹਨੂੰ ਯਕੀਨ ਹੋਵੇ। ਅਤੇ ਇਸ ਵਾਸਤੇ ਇਹ ਜਿਹੜਾ ਨਾ ਮਤਲਬ ਭਈ ਬੰਦਾ ਉਹ ਆਸ ਲਾਈ ਜਾਏ ਭਈ ਘੜੀ ਦੀ ਘੜੀ 'ਤੇ ਤੁਸੀਂ ਲਾ ਸਕਦੇ ਹੋ, ਲੇਕਿਨ ਕੱਲ੍ਹ ਦੀ ਜਾਂ ਪਰਸੋਂ ਦੀ ਭਈ ਆਸ ਪਰਸੋਂ ਸਾਡਾ ਕੰਮ ਜ਼ਰੂਰ ਹੋ ਜਾਏਗਾ, ਚਾਹੋ ਤਾਂ ਫਿਰ ਫਜ਼ੂਲ ਗੱਲ ਹੈ। ਲੱਕੜੀ ਅਤੇ ਖੱਖੜੀ 'ਤੇ ਕੀ ਭਰੋਸਾ ਜੀ।
ਲੱਕੜੀ ਤੇ ਖੱਖੜੀ ਖਰਬੂਜੇ ਨੂੰ ਆਖਦੇ ਨੇ, ਕੱਕੜੀ ਵੀ ਇਹਨੂੰ ਆਂਦੇ ਨੇ ਉਰਦੂ 'ਚ। ਤੇ ਇਹਦੇ ਬਾਰੇ ਦੱਸਿਆ ਗਿਆ ਹੈ ਕਿ ਬੰਦਾ ਜਿਹੜਾ ਨਾ, ਕੋਈ ਵੀ ਬੰਦਾ ਲੱਕੜ ਤੇ ਖੱਖੜੀ ਬਾਰੇ ਕੋਈ ਪੱਕੀ ਗੱਲ ਨਹੀਂ ਕਰ ਸਕਦਾ ਕਿ ਵਰਤਣ ਲੱਗਿਆਂ ਕਿਹੋ ਜਿਹੀ ਹੋਏਗੀ। ਕਈ ਵਾਰੀ ਬਾਹਰੋਂ ਬੜੀ ਪੱਕੀ ਲੱਕੜ ਜਾਪਦੀ ਹੈ, ਪੋਰੀ ਨੂੰ ਤੁਸੀਂ ਜਦੋਂ ਚੀਰਨ ਲੱਗਦੇ ਹੋ ਤੇ ਵਿੱਚੋਂ ਜਨਾਬ ਖੋੜ ਨਿਕਲ ਆਉਂਦੀ ਹੈ। ਇਸ ਤਰ੍ਹਾਂ ਹੀ ਜਿਹੜੀ ਖੱਖੜੀ ਆ ਉਹ ਬੜੀ ਉੱਤੋਂ ਸੋਹਣੀ ਹੋਏਗੀ, ਲੀਟਾਂ ਪਈਆਂ ਹੋਣਗੀਆਂ ਤੇ ਦਿਲ ਕਰੇ ਤੋਂ ਫਿੱਕੀ ਹੋਵੇ, ਹਾਂਜੀ ਉਹ ਮਜ਼ਾ ਹੀ ਕੋਈ ਨਾ ਹੋਵੇ, ਕਦੀ ਮਤਲਬ ਇਹ ਬਿਲਕੁਲ ਫਿੱਕੀ ਨਿਕਲ ਆਉਂਦੀ ਹੈ, ਬਾਹਰੋਂ ਚੰਗੀ ਲੱਗਦੀ। ਇਸ ਵਾਸਤੇ ਉਹਦੇ 'ਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਜਿਹੜੀ ਸ਼ੈ ਵੀ ਸਾਹਮਣੇ ਐਨ ਬੰਦੇ ਦੇ ਨਜ਼ਰ 'ਚ ਜਿਹਨੂੰ ਟੋਹ ਟਾਹ ਕੇ ਨਹੀਂ ਨਾ ਵੇਖ ਸਕਦਾ ਬੰਦਾ, ਜਿਹੜੀ ਗੁੱਝੀ ਕੋਈ ਅੰਦਰ ਚੀਜ਼ ਲੁਕੀ ਹੋਈ ਕੋਈ ਸ਼ੈ ਵੇ, ਉਹਦੇ ਬਾਰੇ ਬੰਦਾ ਕੋਈ ਫੈਸਲਾ ਨਹੀਂ ਕਰ ਸਕਦਾ। ਲੱਖ ਲਾਨਤ ਤੇ ਤਮਾ ਖਰਾਬ, ਕਿ ਲਾਨਤ ਜਿਹੜੀ ਹੈ ਨਾ ਉਹ ਜਿਹੜਾ ਉਹਦੇ ਉੱਤੇ ਤਮਾ ਜਿਹੜਾ ਬੰਦੇ ਨੂੰ ਲਾਲਚ ਹੈ, ਉਹ ਬੜੀ ਬੁਰੀ ਬਲਾ ਹੈ, ਔਰ ਉਹ ਹੀ ਬੰਦੇ ਨੂੰ ਲਾਹਨਤਾਂ ਪਾਉਂਦਾ ਥਾਂ ਥਾਂ 'ਤੇ। ਜਦੋਂ ਬੰਦਾ ਹਰ ਜਗ੍ਹਾ 'ਤੇ ਲਾਲਚ ਨੂੰ ਅੱਗੇ ਰੱਖੇਗਾ, ਜਿਹੜਾ ਬੰਦਾ ਉਹਨੂੰ ਹਮੇਸ਼ਾ ਘਾਟੇ ਪੈਣਗੇ, ਔਰ ਉਹ ਜਿਹੜਾ ਨਾ ਜ਼ਿੰਦਗੀ 'ਚ ਉਹਦੇ ਬਾਰੇ ਲੋਕਾਂ ਦੇ ਚੰਗੇ ਵਿਚਾਰ ਵੀ ਨਹੀਂ ਹੋਣਗੇ। ਹਾਂਜੀ, ਅਗਲਾ ਖਾਣੇ ਸਿਲਸਿਲੇ ਦਾ ਕਿ ਲੋੜੀ ਦਾ ਗੁੜ ਮਿੱਠਾ, ਕਿ ਜਿਹੜੀ ਸ਼ਾਇਦ ਵੀ ਬੰਦੇ ਨੂੰ ਜ਼ਰੂਰਤ ਹੋਵੇ ਨਾ, ਉਹ ਉਹਨੂੰ ਚੀਜ਼ ਬੜੀ ਚੰਗੀ ਲੱਗਦੀ ਹੈ। ਔਰ ਇਹਦੇ 'ਚ ਦੱਸਿਆ ਗਿਆ ਕਿ ਅਗਰ ਤੁਹਾਨੂੰ ਗੁੜ ਦੀ ਜ਼ਰੂਰਤ ਹੈ ਤਾਂ ਗੁੜ ਤੁਹਾਨੂੰ ਬਹੁਤ ਮਿੱਠਾ ਲੱਗੇਗਾ, ਅਤੇ ਜੇ ਤੁਹਾਨੂੰ ਕਿਤੋਂ ਮੁਫਤ 'ਚ ਲੱਭ ਜਾਂਦਾ ਹੈ ਹਾਂਜੀ, ਅਤੇ ਬਲੋੜਾ ਜਿਹਾ ਕੋਈ ਆ ਧੱਕੇ ਨਾ ਆ ਕੇ ਤੁਹਾਨੂੰ ਦੇ ਜਾਂਦਾ ਵੀ ਆ ਗੁੜ ਲੈ ਲਓ ਜੀ, ਹਾਂ ਪੀੜਿਆ ਹੈ, ਅਤੇ ਫਿਰ ਉਹ ਬੰਦਾ ਐਵੇਂ ਨਿਕਸ਼ਬੀਨੀਆਂ ਕਰਦਾ ਅਤੇ ਨੱਕਦੰਦੀਆਂ ਵਿਖਾਉਂਦਾ। ਲੇਕਿਨ ਜਿਹੜੀ ਸ਼ਾਇਦ ਹੀ ਬੰਦੇ ਨੂੰ ਲੋੜ ਹੋਵੇ ਨਾ, ਉਹਨੂੰ ਉਹ ਭੱਜ ਕੇ ਸੀਨੇ ਨਾਲ ਲਾਉਂਦਾ ਅਤੇ ਉਹਨੂੰ ਚੰਗਾ ਸਮਝਦਾ। ਮੁੱਦੇ ਪਿੱਛੋਂ ਚੰਨ ਚੜ੍ਹਿਆ ਉੱਭੀ ਡਿੰਗ ਪੜਿੰਗਾ, ਇਹ ਨਾ ਜੀ ਲਹਿੰਦੇ ਪਾਸੇ ਦਾ ਖਾਣ ਹੈ। ਮੁੱਦੇ ਆਉਂਦੇ ਨੇ ਮੁੱਦਤ ਨੂੰ, ਚਿਰ ਨੂੰ ਪੁੱਛੋ ਆਉਂਦੇ ਨੇ ਪਿੱਛੋਂ, ਯਾਨੀ ਮਗਰੋਂ ਚੰਨ ਚੜ੍ਹਿਆ। ਉੱਭੀ ਯਾਨੀ ਉਹ ਵੀ ਡਿੰਗ ਪੜਿੰਗਾ, ਪਰ ਉਹ ਵੀ ਸਿੱਧਾ ਨਹੀਂ ਹੈ। ਤੋ ਇੱਥੇ ਦੱਸਿਆ ਗਿਆ ਕਿ ਕਈ ਵਾਰੀ ਬੰਦਾ ਨਾ ਕੋਈ ਆਸ ਲਾ ਛੱਡਦਾ ਹੈ ਕਿ ਮੇਰੀ ਪੂਰੀ ਹੋ ਜਾਏਗੀ, ਉਹ ਜਦੋਂ ਪੂਰੀ ਹੁੰਦੀ ਹੈ ਤਾਂ ਉਹ ਵੀ ਉਹਦਾ ਕੋਈ ਕੰਮ ਨਹੀਂ ਸਵਾਰਦੀ। ਇਹ ਉਹਦੇ ਬਾਰੇ ਦੱਸਿਆ ਗਿਆ ਕਿ ਮੁੱਦਤ ਤੋਂ ਬਾਅਦ ਚੰਨ ਚੜ੍ਹਿਆ, ਲੇਕਿਨ ਉਹ ਵੀ ਡਿੰਗਾ ਹੀ ਹੈ, ਉਹਦਾ ਕੋਈ ਫਾਇਦਾ ਨਹੀਂ ਹੋਇਆ, ਉਹਦੇ ਨਾਲ ਕੋਈ ਚਾਨਣ ਨਹੀਂ ਹੋਇਆ। ਅੱਗੇ ਅਖਾਣ ਹੈ ਜੀ ਕਿ ਮਰ ਗਈ ਗੁੱਡੀ ਪਟੋਲਿਆਂ ਖੁਣੋ, ਮਰ ਗਈ ਗੁੱਡੀ ਛੋਟੇ ਬੱਚੇ ਜਿਹੜੇ ਨੇ ਗੁੜੀਆਂ ਬਣਾ ਕੇ ਖੇਡਦੀਆਂ ਨੇ, ਪਟੋਲੇ ਉਹਨਾਂ ਦੇ ਜਿਹੜੇ ਕੱਪੜੇ ਹੁੰਦੇ ਨੇ ਉਹਨਾਂ ਨੂੰ ਆਉਂਦੇ ਨੇ, ਅਤੇ ਖੁਣੋ ਮੈਂ ਨਾ ਬਾਜ ਬਗੈਰ। ਅਤੇ ਇੱਥੇ ਦੱਸਿਆ ਗਿਆ ਕਿ ਮਤਲਬ ਇਹ ਕਿ ਇਹ ਆਸ ਲੋਕਾਂ ਨੂੰ ਜਿੰਦਿਆਂ ਰੱਖਦੀ ਹੈ ਵੀ ਸ਼ੌਕ ਤਾਂ ਬੇਜਾਨਾਂ ਦਾ ਵੀ ਪੂਰਾ ਨਾ ਹੋਵੇ ਤਾਂ ਉਹ ਵੀ ਮੂੰਹ ਮੋੜ ਜਾਂਦੇ ਨੇ। ਇਸ ਵਾਸਤੇ ਜਿਹੜਾ ਇਹਨਾਂ ਦੀ ਬੰਦੇ ਨੂੰ ਆਸ ਹੀ ਸਦਾ ਨਰੋਇਆ ਰੱਖਦੀ ਹੈ, ਜਵਾਨ ਰੱਖਦੀ ਹੈ ਅਤੇ ਹੌਸਲਾ ਦਿੰਦੀ ਹੈ। ਅੱਗੇ ਅਖਾਣੇ ਮੰਗਾ ਮੀਂਹ ਮੁਰਾਦਾਂ ਝੱਖੜ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੰਦਾ ਰੱਬ ਕੋ ਮੀਂਹ ਮੰਗਦਾ ਹੈ ਅਤੇ ਉਹ ਜਨਾਬ ਝੱਖੜ ਹਨੇਰੀ ਇੰਨੀ ਕੁ ਆਉਂਦੀ ਹੈ ਕਿ ਉਹਦੀ ਫਸਲ ਹੀ ਢਾ ਕੇ ਲੈ ਜਾਂਦੀ ਹੈ, ਔਰ ਉਹਨਾਂ ਦੇ ਮਤਲਬ ਇਹ ਮੂੰਹ 'ਤੇ ਘੱਟਾ ਪਾ ਜਾਂਦੀ ਹੈ। ਅਤੇ ਇਹ ਇਸ ਤਰ੍ਹਾਂ ਵੀ ਹੋ ਜਾਂਦਾ, ਮਤਲਬ ਇਹ ਮੰਗਦਾ ਕੁਝ ਹੋਰ ਹੈ ਅਤੇ ਉਹਨੂੰ ਰੱਬ ਵੱਲੋਂ ਮਿਲ ਕੁਝ ਹੋਰ ਜਾਂਦਾ ਹੈ, ਔਰ ਉਹ ਬਾਰਿਸ਼ ਦੀ ਆਸ ਲਾਉਂਦਾ ਅਤੇ ਝੱਖੜ ਉਹਦੇ ਸਿਰ 'ਚ ਘੱਟਾ ਪਾ ਜਾਂਦਾ ਹੈ। ਅਗਲਾ ਖਾਣੇ ਮੂੰਹ ਵਿੱਚ ਅਤੇ ਹੱਥ ਦੀ ਹੱਥ ਵਿੱਚ। ਇਹ ਦੱਸਿਆ ਗਿਆ ਕਿ ਜ਼ਿੰਦਗੀ ਦਾ ਕੋਈ ਵਸਾਹ ਨਹੀਂ ਹੁੰਦਾ, ਮੌਤ ਦਾ ਕੋਈ ਪਤਾ ਨਹੀਂ ਕਿਹੜੇ ਵੇ ਆ ਜਾਏ, ਔਰ ਕਈ ਵਾਰੀ ਇਸ ਤਰ੍ਹਾਂ ਹੁੰਦੀ ਹੈ ਕਿ ਮਤਲਬ ਇਹ ਕਿ ਮੂੰਹ 'ਚ ਜਿਹੜੀ ਪਈ ਉਹ ਮੂੰਹ 'ਚ ਰਹਿ ਜਾਂਦੀ ਹੈ, ਹੱਥ ਦੀ ਹੱਥ ਵਿੱਚ ਰਹਿ ਜਾਂਦੀ ਹੈ, ਅਤੇ ਬੰਦੇ ਦਾ ਵਕਤ ਪੂਰਾ ਹੋ ਜਾਂਦਾ ਹੈ ਅਤੇ ਬੰਦਾ ਜਿਹੜਾ ਹੈ ਉਹ ਖੁਦਾ ਕੋਲ ਚਲਾ ਜਾਂਦਾ ਹੈ।